अलिफ अल्लाह चंबे दी बूटी। ਅਲਮੁਸਤਫਾ ਵੈਲਫੇਅਰ ਟਰਸਟ ਦੇ ਚੇਅਰਮੈਨ ਅਬਦੁਰ ਰਜ਼ਾਕ ਸਾਜਿਦ ਹੋਰਾਂ ਦੇ ਆਦਰ ਵਿੱਚ ਇਕੱਠ ਦਾ ਆਰ ਕੀਤਾ ਗਿਆ, ਜਿਹਦੇ ਵਿੱਚ ਹਯਾਤੀ ਦੇ ਵੱਖੋ-ਵੱਖ ਪੱਖਾਂ ਨਾਲ ਜੁੜਤ ਰੱਖਣ ਵਾਲੇ ਉੱਚੇ ਨਾਮਾਂ ਰਲਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਅਲਮੁਸਤਫਾ ਟਰਸਟ ਪੂਰੀ ਦੁਨੀਆ ਵਿੱਚ ਸਮਾਜ ਸੇਵਾ ਦੀ ਜਿਹੜੀ ਮਿਸਾਲ ਕਾਇਮ ਕੀਤੀ ਹੈ, ਉਹ ਸਭ ਮੁਸਲਮਾਨਾਂ ਲਈ ਬੜੇ ਹੀ ਮਾਣ ਦੀ ਗੱਲ ਹੈ। ਸਭ ਤੋਂ ਪਹਿਲੇ ਤਾਂ ਮੈਂ ਸ਼ੁਕਰੀਆ ਅਦਾ ਕਰਨਾ ਮੁਦੱਸਰ ਇਕਬਾਲ ਬੱਟ ਸਾਹਿਬ ਦਾ ਕਿ ਇਹਨਾਂ ਨੇ ਸਾਡੇ ਚੇਅਰਮੈਨ, ਕਿਉਂਕਿ ਮੈਂ ਵੀ ਅਲਮੁਸਤਫਾ ਵੈਲਫੇਅਰ ਟਰਸਟ ਦਾ ਹਿੱਸਾ ਡੇ 1 ਤੋਂ, ਅਤੇ ਸਾਡੇ ਚੇਅਰਮੈਨ ਸਾਹਿਬ ਨੂੰ ਤੁਸੀਂ ਜਿਹੜੀ ਇੱਜ਼ਤ ਦਿੱਤੀ ਇਸ 'ਤੇ ਜ਼ਾਹਿਰ ਸਾਡਾ ਬਹੁਤ ਦਿਲ ਖੁਸ਼ ਹੋਇਆ। ਅਤੇ ਦੂਸਰੀ ਗੱਲ ਇਹ ਕਿ ਪੰਜਾਬੀ ਯੂਨੀਅਨ ਔਰ ਪੰਜਾਬੀ ਜ਼ੁਬਾਨ ਤਹਿਰੀਕ ਅਤੇ ਪੰਜਾਬ ਹਾਊਸ, ਇਹਨਾਂ ਤਿੰਨਾਂ ਇਦਾਰਿਆਂ ਦਾ ਜਿਹੜਾ ਕੰਮ ਹੈ ਉਹ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਜ਼ਿਆਦਾ ਤਾਰੀਫ ਦੇ ਕਾਬਿਲ ਹੈ। ਇਹ ਮੁਦੱਸਰ ਇਕਬਾਲ ਬੱਟ ਸਾਹਿਬ ਜਿਹੜੇ ਨੇ ਬਹੁਤ ਦਲੇਰ ਔਰ ਦਬੰਗ ਇਨਸਾਨ ਨੇ। ਮੇਰੇ ਵਾਲਿਦ ਸਾਹਿਬ ਕਹਿੰਦੇ ਸਨ ਕਿ ਪੁੱਤਰ ਜਿਹੜਾ ਬੰਦਾ ਦਲੇਰ ਹੋਵੇ ਸਮਝ ਲੈ ਕਿ ਉਸ ਵਿੱਚ ਹੋਰ ਵੀ ਢੇਰ ਸਾਰੀਆਂ ਖੂਬੀਆਂ ਨੇ। ਮੈਂ ਸਮਝਦਾ ਵਾਂ ਕਿ ਅਬਦੁਰ ਰਜ਼ਾਕ ਸਾਜਿਦ ਸਾਹਿਬ ਤੇ ਚੂँਕਿ ਸਾਰੇ ਇਸ ਕਬੀਲੇ ਦੇ ਅਲਮੁਸਤਫਾ ਦੇ ਸਰਬਰਾਹ ਨੇ, ਲੇਕਿਨ ਨਵਾਜ਼ ਖਰਲ ਸਾਹਿਬ ਨੇ ਵੀ ਜਿਹੜਾ ਪੁਰਾਣਾ ਸਾਥ ਨਿਭਾਉਂਦਿਆਂ ਹੋਇਆ ਅਤੇ ਅਲਮੁਸਤਫਾ ਦੇ ਇਸ ਪਲੇਟਫਾਰਮ ਨੂੰ ਲਾਹੌਰ ਵਿੱਚ ਪੰਜਾਬ ਵਿੱਚ ਜੋ ਮੌਜੂਦ ਸੀ ਉਸ ਨੂੰ ਬਹੁਤ ਜ਼ਿਆਦਾ ਵਧਾ ਚੜ੍ਹਾ ਕੇ 3-4 ਸਾਲਾਂ 'ਚ, ਯਾਨੀ ਕਹਿਣਾ ਚਾਹੀਦਾ ਹੈ ਕਿ ਦਿਨ ਰਾਤ ਇਹਨਾਂ ਨੇ ਇੰਨੀ ਕੁ ਮਿਹਨਤ ਕਰ ਦਿੱਤੀ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇੱਕ ਚੰਨ ਚੜ੍ਹਾ ਦਿੱਤਾ ਹੈ, ਰੋਸ਼ਨੀ ਕਰ ਦਿੱਤੀ ਹੈ। ਜਿਸ ਬੱਚੇ 'ਤੇ ਖਰਚਾ ਜਾਂ ਜਿਸ ਮਰੀਜ਼ 'ਤੇ ਖਰਚਾ ਪਹਿਲੇ ਅੱਜ ਤੋਂ ਸਾਲ ਪਹਿਲੇ 20 ਤੋਂ 22,000 ਸੀ, ਉਹ 45 ਤੋਂ 50,000 ਹੋ ਗਿਆ ਹੁਣ। ਲੇਕਿਨ ਉਹ ਹੀ ਕਰਨ ਵਾਲਾ, ਉਹਦੀ ਕਰਨ ਵਾਲੀ, ਕਿਉਂਕਿ ਕਰਨਾ ਸਾਰਾ ਕੰਮ ਉਹਨੇ ਵੇ। ਅਤੇ ਰੱਬ ਦਾ ਸ਼ੁਕਰ ਹੈ ਕਿ ਅੱਲਾਹ ਤਾਲਾ ਨੇ ਤੌਫੀਕ ਬਖਸ਼ੀ, ਅਸੀਂ ਲੱਗੇ ਹਾਂ। ਅਤੇ ਉਹੀ ਗੱਲ ਨਾ ਕਿ ਜਦੋਂ ਅਸੀਂ ਗੱਲ ਕੀਤੀ ਮੁਫਤ ਇਲਾਜ ਦੀ, ਅਤੇ ਇਹਨਾਂ ਦੇ ਪਿੱਛੇ ਤੇ ਜਿਵੇਂ ਇਹਨਾਂ ਦਾ ਕੰਮ ਬਹੁਤ ਵੱਡਾ ਅਤੇ ਸਾਡਾ ਤਾਂ ਆਟੇ ਨਮਕ ਦੇ ਬਰਾਬਰ ਹੈ, ਲੇਕਿਨ ਇਹ ਕਿ ਕੰਮ ਉਹੀ ਚੱਲਦਾ ਪਿਆ। ਅਤੇ ਜਿਵੇਂ ਗੱਲ ਕੀਤੀ ਨਾ ਚੰਦ ਪੀਰ ਸਾਹਿਬ ਨੇ, ਅਤੇ ਉਹ ਇੱਕ ਸਿਲਸਿਲਾ ਤਾਂ ਚੱਲਦਾ ਪਿਆ। ਮਾਸ਼ਾਅੱਲਾ ਅਬਦੁਲ ਰਜ਼ਾਕ ਸਾਜਿਦ ਸਾਹਿਬ ਜਿਹੜੇ ਨੇ, ਮਾਸ਼ਾਅੱਲਾ ਇਹਨਾਂ ਦੀ ਬੜੀ ਜ਼ਬਰਦਸਤ ਕੰਟਰੀਬਿਊਸ਼ਨ ਹੈ। ਮੈਂ ਬੀਇੰਗ ਜਰਨਲਿਸਟ ਬੜੇ ਅਸੀਂ ਇਹਨਾਂ ਦੇ ਇਵੈਂਟ ਕਵਰ ਕਰਦੇ ਰਹੇ ਹਾਂ, ਬੜੇ ਇਹਨਾਂ ਨੇ ਬੜਾ ਦੁਖੀ ਇਨਸਾਨੀਅਤ ਜਿਹੜੀ ਹੈ ਉਹਦੀ ਮਦਦ ਕਰ ਰਹੇ ਨੇ। ਮੁਦੱਸਰ ਇਕਬਾਲ ਬੱਟ ਸਾਹਿਬ ਜਿਹੜੇ ਨੇ, ਕਿਉਂਕਿ ਉਹ ਸਾਡੇ ਉਸਤਾਦ ਨੇ ਅਤੇ ਉਹ ਆਵਾਜ਼ ਚੁੱਕਦੇ ਰਹਿੰਦੇ ਨੇ, ਅਤੇ ਅਸੀਂ ਵੀ ਉਹਨਾਂ ਦੇ ਨਾਲ ਮਿਲ ਕੇ ਤੁਹਾਡੇ ਪਿੱਛੇ ਲੱਗ ਕੇ ਕੋਈ ਨਿੱਕੀ ਮੋਟੀ ਆਵਾਜ਼ ਚੁੱਕਦੇ ਰਹਿੰਦੇ ਹਾਂ। ਅਤੇ ਬਸ ਦੁਆ ਹੈ ਕਿ ਅੱਲਾਹ ਤਾਲਾ ਬੱਟ ਸਾਹਿਬ ਨੂੰ ਜ਼ਿੰਦਗੀ ਦੇ, ਸਿਹਤ ਦੇ, ਔਰ ਉਹ ਆਵਾਜ਼ ਚੁੱਕਦੇ ਰਹਿਣ ਔਰ ਇਸ ਤਰ੍ਹਾਂ ਦੀਆਂ ਮਹਿਫਲਾਂ ਸਜਾਦੇ ਰਹਿਣ। ਔਰ ਇਹ ਇੱਕ ਬੜੀ ਕੰਟਰੀਬਿਊਸ਼ਨ ਹੈ ਕਿ ਤੁਸੀਂ ਜਿਹੜੇ ਲੋਕ ਡਿਜ਼ਰਵਿੰਗ ਨੇ, ਮੁਸਤਹਿਕ ਨੇ, ਜਿਹੜੇ ਸੁਸਾਇਟੀ ਵਾਸਤੇ ਕੁਛ ਕੰਮ ਕਰਦੇ ਰਹਿੰਦੇ ਨੇ, ਤੁਸੀਂ ਉਹਨਾਂ ਦੀ ਆਵਾਜ਼ ਬਣਦੇ ਹੋ, ਉਹਨਾਂ ਨੂੰ ਲਿਆਉਂਦੇ ਹੋ, ਉਹਨਾਂ ਨੂੰ ਪ੍ਰਮੋਟ ਕਰਦੇ ਹੋ। ਅਬਦੁਰ ਰਜ਼ਾਕ ਸਾਜਿਦ ਅਲਮੁਸਤਫਾ ਟਰਸਟ ਦਾ ਪਿਆਰਾ ਏ, ਸੱਚ ਆਖਾਂ ਏ ਗਰੀਬਾਂ ਦੀ ਅੱਖ ਦਾ ਤਾਰਾ ਏ। ਇਕੱਠ ਦੇ ਰਲਤੀਆਂ ਦਾ ਆਖਣਾ ਸੀ ਕਿ ਅਲਮੁਸਤਫਾ ਟਰਸਟ ਦੁਨੀਆ ਵਿੱਚ ਸੇਵਾ ਦਾ ਦੂਜਾ ਨਾਮ ਸਮਝਿਆ ਜਾਂਦਾ ਹੈ। ਲੋਕਾਈ ਦੇ ਦਰਦ ਵੰਡ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਖਲੀਆਂ ਕਰਨਾ ਇਸ ਇਦਾਰੇ ਦੀ ਵੱਡੀ ਪਛਾਣ ਬਣ ਗਈ ਹੈ। ਅਲਮੁਸਤਫਾ ਵੈਲਫੇਅਰ ਟਰਸਟ ਦੇ ਨਾਲ ਨਵਾਜ਼ ਖਰਲ ਸਾਹਿਬ ਔਰ ਉਹਨਾਂ ਨੇ ਰਹਿਣਾ ਜ਼ਾਹਿਰ ਇੱਕ ਤਵੀਲ ਇੱਕ ਅਰਸਾ ਉਹਨਾਂ ਦਾ ਤਾਲੁਕ ਦਾ, ਦੋਸਤੀ ਦਾ ਸਾਜਿਦ ਸਾਹਿਬ ਨਾਲ ਵੀ ਹੈ। ਅਤੇ ਮੇਰਾ ਨਹੀਂ ਖਿਆਲ ਕਿ ਇਨਸ਼ਾਅੱਲਾ ਪਾਕਿਸਤਾਨ ਵਿੱਚ ਜਿਤਨੇ ਇਹਨਾਂ ਨੇ ਮਨਸੂਬੇ ਸ਼ੁਰੂ ਕੀਤੇ ਨੇ ਉਹ ਹੋਰ ਜ਼ਿਆਦਾ ਵਧਣ ਫੁੱਲਣ ਨਾ, ਹੋਰ ਜ਼ਿਆਦਾ ਕਾਮਯਾਬ ਨਾ ਹੋਣ। ਅਤੇ ਸਾਡੀਆਂ ਦੁਆਵਾਂ ਵੀ ਨਾਲ ਇਹਨਾਂ ਦੇ, ਸਾਡੀ ਹਰ ਤਰ੍ਹਾਂ ਦੀ, ਯਾਨੀ ਸਾਨੂੰ ਕੋਈ ਖਿਦਮਤ ਵੀ ਕਹਿਣਗੇ ਤਾਂ ਅਸੀਂ ਉਹਦੇ ਲਈ ਬਿਲਕੁਲ ਹਾਜ਼ਰ ਰਹਾਂਗੇ। ਇੱਕ ਜਿਹੜੀ ਗੱਲ ਹੈ ਔਰ ਉਹ ਮੈਂ ਬਿਲਕੁਲ ਆਖਿਰ 'ਤੇ ਕਰਕੇ ਅਤੇ ਇਜਾਜ਼ਤ ਹੀ ਚਾਹਾਂਗਾ ਕਿ ਅਸੀਂ ਗੱਲਾਂ ਸੁਣਾਂਗੇ। ਮੈਂ ਅਸਲ ਵਿੱਚ ਬੜੀ ਕੋਸ਼ਿਸ਼ ਕਰਕੇ ਬੜੇ ਸਾਰੇ ਇੰਟਰਵਿਊਜ਼ ਅਲਮੁਸਤਫਾ ਟਰਸਟ ਦੇ ਬਾਰੇ ਜਿਤਨੇ ਕਾਲਮ ਸਨ, ਜਿਤਨੀਆਂ ਚੀਜ਼ਾਂ ਸਨ, ਉਹ ਮੈਂ ਕੱਲ੍ਹ ਦਾ ਪੜ੍ਹਨ ਲੱਗਾ ਸੀ ਕਿ ਮੈਂ ਥੋੜ੍ਹੀ ਜਿਹੀ ਗੱਲਬਾਤ ਕਰਨੀ। ਲੇਕਿਨ ਮੇਰਾ ਨਹੀਂ ਖਿਆਲ ਕਿ ਵਜਾ ਸਾਹਿਬ ਵਾਸਤੇ ਜਾਂ ਅਬਦੁਲ ਰਜ਼ਾਕ ਸਾਜਿਦ ਸਾਹਿਬ ਵਾਸਤੇ ਵੀ ਖਰਲ ਸਾਹਿਬ ਕੋਈ ਗੱਲ ਛੱਡ ਗਏ ਹੋਣ। ਕੰਮ ਉਹ ਹੁੰਦਾ ਵੇ ਕਿ ਇਨਸਾਨ ਦੀ ਸ਼ਕਲ ਦੇਖੇ ਬਗੈਰ ਉਹਦੇ ਕੰਮ ਨੂੰ ਦੇਖਿਆ ਜਾਏ ਅਤੇ ਉਹਨੂੰ ਸਰਾਹਿਆ ਜਾਏ। ਮੈਂ ਅਬਦੁਲ ਰਜ਼ਾਕ ਸਾਜਿਦ ਹੋਰਾਂ ਦੇ ਚੈਰਿਟੀ ਪ੍ਰੋਗਰਾਮ 'ਚ ਗਈ, ਪਰ ਮੇਰੀ ਕਦੀ ਇਹਨਾਂ ਨਾਲ ਮੁਲਾਕਾਤ ਨਹੀਂ ਹੋਈ। ਅਸੀਂ ਵੱਧ ਚੜ੍ਹ ਕੇ ਉਹਨਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਹਾਂ। ਲੰਡਨ ਦੇ ਵਿੱਚ ਇਹਨਾਂ ਦਾ ਇੱਕ ਨਾਮ ਹੈ, ਸ਼ਾਇਦ ਬਹੁਤ ਘੱਟ ਲੋਕਾਂ ਨੇ ਇਹਨਾਂ ਨੂੰ ਫੇਸ ਟੂ ਫੇਸ ਦੇਖਿਆ ਹੋਵੇ, ਲੇਕਿਨ ਇਹਨਾਂ ਦੇ ਕੰਮ ਦੀ ਵਜ੍ਹਾ 'ਤੇ ਸਾਰੇ ਜਾਣਦੇ ਨੇ। ਮੈਂ ਬਜ਼ਾਤੇ ਖੁਦ ਇਹਨਾਂ ਨੂੰ ਦੱਸ ਰਹੀ ਸੀ ਕਿ ਮੈਂ ਬੜੀ ਦਫਾ ਤੁਹਾਡੇ ਪ੍ਰੋਗਰਾਮਾਂ 'ਚ ਆਈ ਹਾਂ,
ਲੇਕਿਨ ਤੁਹਾਡਾ ਨਾਮ ਹੀ ਮੇਰੇ ਵਾਸਤੇ ਸਾਰਾ ਕੁਝ ਸੀ, ਕਿਉਂਕਿ ਤੁਹਾਡਾ ਕੰਮ ਬੋਲਦਾ ਸੀ। ਅੱਛਾ, ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਗਰੀਬ ਮੁਲਕਾਂ ਦੇ ਵਿੱਚ ਹੀ ਹਿਊਮੈਨਿਟੇਰੀਅਨ ਐਫਰਟ ਦੀ ਜ਼ਰੂਰਤ ਹੁੰਦੀ ਹੈ। ਮੇਰਾ ਖਿਆਲ ਹੈ ਇਹ ਗਲਤਫਹਿਮੀ ਹੈ। ਬੜੇ ਅਮੀਰ ਮੁਲਕਾਂ ਵਿੱਚ ਵੀ ਇਹ ਮਦਦ ਦੀ ਜ਼ਰੂਰਤ ਹੁੰਦੀ ਇਨਸਾਨਾਂ ਨੂੰ, ਕਿਉਂਕਿ ਅਸੀਂ ਅਲ-ਮੁਸਤਫਾ ਦੇ ਪਲੇਟਫਾਰਮ ਤੋਂ ਮੁਸਲਮਾਨਾਂ ਦੀ ਹੀ ਖਿਦਮਤ ਨਹੀਂ ਕਰਦੇ, ਬਲਕਿ ਇਨਸਾਨਾਂ ਦੀ ਖਿਦਮਤ ਦਾ ਮਾਟੋ ਹੈ ਸਾਡਾ। ਉਹ ਇਨਸਾਨ ਯਹੂਦੀ ਵੀ ਹੋ ਸਕਦਾ, ਉਹ ਈਸਾਈ ਵੀ ਹੋ ਸਕਦਾ, ਹਿੰਦੂ ਸਿੱਖ ਵੀ ਹੋ ਸਕਦਾ, ਕਿਸੇ ਮਜ਼ਹਬ ਦਾ ਨਹੀਂ ਵੀ ਹੋ ਸਕਦਾ। ਮੈਂ ਤੁਹਾਨੂੰ ਬੜੀ ਕਨਵਿਕਸ਼ਨ ਨਾਲ ਦੱਸਣਾ, 32 ਸਾਲ ਹੋ ਗਏ ਨੇ ਮੈਨੂੰ ਇੰਗਲੈਂਡ ਰਹਿੰਦੇ ਆ। ਮੈਂ ਰੋਜ਼ ਦੇਖਣਾ, ਅਸੀਂ ਸਾਰੇ ਜਿਹੜੇ ਉੱਥੇ ਰਹਿੰਦੇ ਨੇ ਲੋਕ, ਤੁਸੀਂ ਵੀ ਦੇਖਦੇ ਹੋ ਕਿ ਪੁਲਾਂ ਦੇ ਥੱਲੇ ਵੀ ਲੋਕ ਸੁੱਤੇ ਹੋਏ ਨੇ, ਠੀਕ ਹੈ। ਲੋਕਾਂ ਦੇ ਦਰਵਾਜ਼ਿਆਂ ਦੇ ਅੱਗੇ ਥੜਿਆਂ ਦੇ ਲੋਕ ਸੁੱਤੇ ਨੇ, ਔਰ ਉਹ ਕੋਈ ਸਾਡੇ ਲੋਕ ਨਹੀਂ ਨੇ, ਉਹ ਇੰਗਲਿਸ਼ ਨੇ, ਗੋਰੇ, ਮੇਮਾ ਅਤੇ ਅੰਗਰੇਜ਼। ਉਹ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਦੇ ਨੇ, ਅਤੇ ਅਲ-ਮੁਸਤਫਾ ਨੇ ਉਹਨਾਂ ਵਾਸਤੇ ਵੀ ਉੱਥੇ ਫ੍ਰੀ ਕਿਚਨ ਦਾ ਬੰਦੋਬਸਤ ਕੀਤਾ ਹੋਇਆ। ਇਹ ਆਵਾਮ ਨਾਲ ਮਿਲਣਾ, ਇਹ ਅਸਲ ਰੂਹ ਇਹ ਹੀ ਹੈ। ਜਦੋਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਹੋਇਆ ਤਾਂ ਉਸਦੇ ਘਰ 'ਚੋਂ ਸਾਰੇ, ਬਾਬਾ ਮਰਜਾਣਾ ਸੀ ਉਹਨਾਂ ਦਾ ਵਾਲਿਦ ਸਾਹਿਬ, ਤੇ ਉਹ ਸਾਰੇ ਬੱਚੇ ਮਰ ਜਾਂਦੇ ਸਨ। ਉਹ ਲੈ ਕੇ ਆਪਣੀ ਵਾਲਦਾ ਕੋਲ ਗਿਆ, ਯਾਨੀ ਦਾਦੀ ਕੋਲ, ਗੁਰੂ ਸਾਹਿਬ ਦੀ ਦਾਦੀ ਕੋਲ ਲੈ ਗਏ, ਤਾਂ ਉਹਨਾਂ ਕਿਹਾ ਕਿ ਜੱਗੇ ਮੇਰੇ ਬੱਚੇ ਮਰ ਜਾਂਦੇ ਸਨ, ਤੇ ਉਹਨਾਂ ਕਿਹਾ ਇਹ ਵੀ ਮਰ ਜਾਣਾ ਹੈ। ਉਹਨਾਂ ਨੇ ਕਿਹਾ ਕਿ ਇਹ ਕੀ ਮਰ ਜਾਣਾ ਹੈ, ਕਿ ਇਹ ਵੀ ਮਰ ਜਾਏਗਾ? ਕਹਿੰਦੇ ਨਹੀਂ, ਇਹ ਆਵਾਮ ਨਾਲ ਜੁੜੇਗਾ। ਇਸ ਬੰਦੇ ਦੀ ਜੁੜ ਜਿਹੜੀ ਹੋਣੀ ਹੈ ਉਹ ਆਵਾਮ ਨਾਲ ਹੋਣੀ ਹੈ। ਮੈਂ ਜ਼ਾਤੀ ਤੌਰ 'ਤੇ ਯਕੀਨ ਕਰੋ ਕਿ ਜਦੋਂ ਪੰਜਾਬ ਹਾਊਸ 'ਚੋਂ ਆਉਂਦਾ, ਮੈਨੂੰ ਇੱਕ ਰੋਸ਼ਨੀ, ਇੱਕ ਫਿਕਰ, ਇੱਕ ਉਮੀਦ, ਇੱਕ ਜਜ਼ਬਾ, ਇੱਕ ਹਿੰਮਤ ਪੈਦਾ ਹੁੰਦੀ ਹੈ, ਜਿਹੜੀ ਮੈਨੂੰ ਕਿਸੇ ਇਦਾਰੇ ਵਿੱਚ ਕਿਸੇ ਕੋਈ ਇਹ ਨਹੀਂ ਹੈ ਕਿ ਉਰਦੂ ਨਾਲ, ਉਰਦੂ ਸਾਡੀ ਜ਼ੁਬਾਨ ਹੈ। ਮੈਂ ਖੁਦ 8-10 ਕਿਤਾਬਾਂ ਦਾ ਮੁਸੰਨਫ ਹਾਂ ਉਸ 'ਚੋਂ, ਲੇਕਿਨ ਭੱਟ ਸਾਹਿਬ ਜਾਣਦੇ ਨੇ ਕਿ ਮੈਂ ਇਸੇ ਸਾਲ 19 ਕਿਤਾਬਾਂ ਤਾਲੀਫ ਕੀਤੀਆਂ ਨੇ ਪੰਜਾਬੀ ਜ਼ੁਬਾਨ 'ਚੋਂ, ਜਿਹੜੀ ਸ਼ਾਇਰ ਹੋਣੇ। ਮੈਂ ਖੁਦ ਪੰਜਾਬੀ ਜ਼ੁਬਾਨ ਦਾ। ਇਕੱਠ ਵਿੱਚ ਸੂਫੀਆਨਾ ਕਲਾਮ ਰਾਹੀਂ ਪੰਜਾਬ ਦਾ ਉਹ ਰੂਪ ਵੀ ਪੇਸ਼ ਕੀਤਾ ਗਿਆ ਜਿਹੜਾ ਤਸਵੁਫ ਦੇ ਨਾਲ-ਨਾਲ ਇਸ ਧਰਤੀ ਦੀ ਹਜ਼ਾਰਾਂ ਵਰੇ ਪੁਰਾਣੀ ਰਹਿਤਲ ਦਾ ਮੁਹਾਂਦਰਾ ਵੀ ਹੈ। ਵਾਂਗ ਬਾਲਕਾਂ ਬਹੁਤ ਮਲੂਕ ਹੁੰਦੀ, ਉਮਰ ਬਾਬਿਆਂ ਬੁੱਢਿਆਂ ਠੇਰਿਆਂ ਦੀ। ਉਹ ਜਿੰਨੇ ਆਉਣਾ ਏ ਡੇਰੇ ਤੇ ਆ ਜਾਵੇ, ਹਾਏ ਸਾਨੂੰ ਆਦਤ ਨਹੀਂ ਟੋਰਿਆਂ ਫੇਰਿਆਂ ਦੀ। ਦੇਸ ਆਪਣੇ ਦੀਆਂ ਵੱਲਾਂ ਨਾਲੋਂ ਉੱਤੇ ਤੁਮੇ ਚੁਣ ਚੁਣ ਖਾਈਏ, ਤੇ ਗੈਰ ਮੁਲਕ ਦੇ ਬਾਗਾਂ ਅੰਦਰ ਉਹ ਮੇਵੇ ਖਾਣ ਨਾ ਜਾਈਏ। ਉਹ ਭਾਵੇਂ ਰਹੀਏ ਬਣ ਕੇ ਕੁੱਤੇ, ਉਹ ਭਾਵੇਂ ਰਹੀਏ ਬਣ ਕੇ ਕੁੱਤੇ, ਉਹ ਵਿੱਚ ਵਤਨ ਦੀਆਂ ਗਲੀਆਂ, ਉਹ ਦਰ ਦਰ ਠੋਕਰਾਂ ਸਈਏ ਤਾਂ ਵੀ ਉਹ ਪਰਦੇਸਾਂ ਤੋਂ ਪਲੀਆਂ। ਅਬਦੁਰ ਰਜ਼ਾਕ ਸਾਜਿਦ ਸਾਹਿਬ, ਕਿਉਂਕਿ ਅੱਜ ਅਵਲ ਤਾਖਿਰ, ਜਿਵੇਂ ਕੱਲ ਪਰਸੋਂ ਅਸੀਂ ਗੱਲ ਕਰ ਰਹੇ ਸਾਂ ਨਾ ਕਿ ਸੂਫੀ ਦੀ ਜਿਹੜੀ ਦੋ ਬੁਨਿਆਦੀ ਅਲਾਮਤਾਂ ਉਹਨਾਂ 'ਚ ਇੱਕ ਇज्ज़ है, आजिज़ी है, और दूसरा खिदमत खल्क है। तो अब्दुल रज़ाक साजिद साहब भी मनो आने इन्होंने दोवां चीज़ों के उत्ते पूरे पूरे उतरते हैं सस्ते। असी बिला खौफे तरदीद इन्होंने सूफी कह सकते हैं। और साढ़े को लोग पुछते हैं ना जी सूफी आ कौन, उन्होंने किवें उन्होंने ढूंढीए, तो ढूंढण की लोड़ नहीं है, बस ये जे लोगों के करीब होकर बैठो, इन्हों वेखो किवें काम करते हैं, सूफिया तक जी रसाई आसान हो जाती है। मैं कोई, क्योंकि मैं बुनियादी तौर पर समाने निगार हाँ और सीरत का तालब इल्म ही हाँ, और लोगों की जिंदगियों पढ़ना और उस कोई खैर वसूल करना जोड़ा है ना, मेरे वास्ते हमेशा एक दिलचस्पी का बायस रहिंदा है। सो बड़ी जिम्मेदारी के नाल दीन दे एक तालब इल्म के तौर पर सारिਆਂ ਦੀ समात की नज़र कर रहे हैं कि कमो बेश बड़ी एहतियात नाल मैं गल कर रहा कि कमो बेश 10,000 के करीब अल्लाह वालियां दा जिक्र जोड़ा है ना मैं पढ़िया।
ਜਿਹੜਾ ਸ਼ਖਸ ਰੱਬ ਦੇ ਬੰਦਿਆਂ ਦੀ ਸੇਵਾ ਕਰੇ ਉਹ ਰੱਬ ਦੀ ਸੇਵਾ ਕਰਦਾ ਹੈ। ਰੱਬ ਆਪਣੇ ਬੰਦਿਆਂ ਨੂੰ ਚੁਣਦਾ ਹੈ ਲੁਕਾਈ ਦੀ ਖਿਦਮਤ ਵਾਸਤੇ। ਖੁਸ਼ਨਸੀਬ ਉਹ ਲੋਕ ਨੇ ਜਿਹੜੇ ਇਸ ਫਹਿਰਿਸਤ ਦੇ ਵਿੱਚ, ਇਸ ਲਿਸਟ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ। ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਦੀ ਧਰਤੀ ਦੇ ਇਹ ਪੁੱਤਰ ਪੂਰੀ ਦੁਨੀਆ ਦੇ ਵਿੱਚ 24 ਤੋਂ ਜ਼ਾਇਦ ਮੁਲਕਾਂ ਦੇ ਵਿੱਚ ਲੋਕ ਸੇਵਾ ਦਾ ਦੀਵਾ ਬਾਲੀ ਖੜੇ ਨੇ। ਔਰ ਲੋਕ ਜਿੱਥੇ ਮੁਸਲਮਾਨਾਂ ਨੂੰ ਇੰਤਹਾ ਪਸੰਦ ਸਮਝਦੇ ਨੇ, ਮੁਸਲਮਾਨਾਂ ਨੂੰ ਹੋਰ ਬੜੇ ਨਾਮ ਦਿੰਦੇ ਨੇ, ਕੱਟੜਵਾਦ ਨਾਲ ਜੋੜਦੇ ਨੇ, ਉੱਥੇ ਇਹ ਭਾਈਚਾਰੇ ਮੁਹੱਬਤ ਦੀ ਰੀਤ ਪਾ ਰਹੇ ਨੇ ਔਰ ਸਹੀ ਮਾਨਿਆਂ ਦੇ ਵਿੱਚ ਸਾਡੇ ਪਾਕਿਸਤਾਨ ਦੀ ਸਫਾਰਤਕਾਰੀ ਕਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਮਸ਼ਕੂਰ ਹਾਂ ਜਨਾਬ ਅਬਦੁਲ ਰਜ਼ਾਕ ਸਾਜਿਦ ਸਾਹਿਬ ਦਾ। ਮੈਂ ਜਦੋਂ ਲੰਦਨ ਗਿਆ ਤਾਂ ਮੈਂ ਇਹਨਾਂ ਦੀ ਮਹਿਮਾਨ ਨਵਾਜ਼ੀ ਔਰ ਇਹਨਾਂ ਦੇ ਕੰਮਾਂ ਤੋਂ ਬਹੁਤ ਮੁਤਾਸਰ ਹੋਇਆ। ਮੈਂ ਵਿਜ਼ਿਟ ਵੀ ਕੀਤਾ ਉੱਥੇ ਜਾ ਕੇ। ਔਰ ਪਾਕਿਸਤਾਨ 'ਚ ਨਵਾਜ਼ ਖਰਲ ਜਿਹੜਾ ਇਹਨਾਂ ਦਾ ਚਿਹਰਾ ਨੇ, ਬਹੁਤ ਖੂਬਸੂਰਤ ਅੰਦਾਜ਼ ਨਾਲ ਮੁਸਤਫਾ ਟਰਸਟ ਦੇ ਮਾਮਲਾਤ ਨੂੰ ਨਿਭਾ ਰਹੇ ਨੇ। ਔਰ ਯਕੀਨਨ ਇੱਕ ਖੁਸ਼ਾਇਨ ਗੱਲ ਹੈ ਕਿ ਪੰਜਾਬ ਦਾ ਇੱਕ ਸਪੁੱਤਰ ਜਿਹੜਾ ਹੈ ਉਹ ਅਵਾਮੀ ਅਤੇ ਸਮਾਜੀ ਖਿਦਮਤ ਵਿੱਚ ਇੱਕ ਅੱਛਾ ਮੁਕਾਮ ਰੱਖਦਾ ਔਰ ਉਹ ਕੰਮ ਕਰ ਰਿਹਾ। ਪੰਜਾਬ ਹਾਊਸ ਵਿੱਚ ਉਹਨਾਂ ਨੂੰ ਬੁਲਾਉਣ ਦਾ ਮਕਸਦ ਵੀ ਉਹਨਾਂ ਦੀ ਗੁਫ਼ਤਗੂ ਤੋਂ ਇਸਤਫਾਦਾ ਕਰਨਾ ਸੀ, ਉਹਨਾਂ ਦੇ ਕੰਮਾਂ ਤੋਂ ਇਸਤਫਾਦਾ ਕਰਨਾ ਸੀ, ਆਪਣੇ ਦੋਸਤਾਂ ਨੂੰ ਉਹਨਾਂ ਦੇ ਬਿਹਤਰ ਕੰਮਾਂ ਤੋਂ ਆਗਾਹ ਕਰਨਾ ਸੀ। ਸੋ ਅਸੀਂ ਉਹਦੇ 'ਚ ਕਿੰਨਾ ਕਾਮਯਾਬ ਹੋਏ ਹਾਂ ਯਕੀਨਨ ਇਹ ਤਾਂ ਵਕਤ ਦੱਸੇਗਾ। ਔਰ ਇਹਦੇ ਨਾਲ ਨਾਲ ਜਿਵੇਂ ਮੈਂ ਆਗਾਜ਼ 'ਚ ਅਰਜ਼ ਕੀਤਾ ਸੀ ਕਿ ਅਸੀਂ ਉਹਨਾਂ ਨੂੰ ਮੁਸ਼ਰਫ ਬੇ ਪੰਜਾਬੀ ਕਰਨਾ ਵੀ ਆਪਣਾ ਫਰਜ਼ ਸਮਝਦੇ ਹਾਂ। ਜਿੰਨੇ ਦੋਸਤ ਸਾਡੇ ਕੋਲ ਮੌਜੂਦ ਨੇ, ਅੱਜ ਸਾਡੀ ਖਾਸ ਹੈ ਕਿ ਅਸੀਂ ਪੰਜਾਬੀ ਦੇ ਹਵਾਲੇ ਨਾਲ ਪੰਜਾਬੀ ਸੂਫੀਆ ਦੀ ਅਫਾਦੀਅਤ ਤੋਂ ਆਗਾਹ ਕਰੀਏ। ਔਰ ਪੰਜਾਬ ਹਾਊਸ ਦਾ ਬੁਨਿਆਦੀ ਟੀਚਾ ਹੀ ਇਹ ਵੇ ਕਿ ਅਸੀਂ ਸੂਫੀਆਂ ਦੇ ਕਲਾਮ ਨੂੰ ਆਮ ਕਰਨਾ ਹੈ। ਤੁਸਾਂ ਜੋ ਰੋਸ਼ਨੀ ਫੈਲਾਈਏ ਉਹਨੇ ਅੱਗੋਂ ਜਿਵੇਂ ਪੰਜਾਬੀ ਚਾਹੁੰਦੇ ਨੇ ਨਾ, ਦੀਵੇ ਨਾਲ ਦੀਵਾ ਬਲਦਾ ਹੈ। ਇੱਥੇ ਕਈ ਦੀਵੇ ਨਾਲ ਦੀਵੇ ਬਲਦੇ ਤੁਹਾਡੇ ਸਾਹਮਣੇ ਨਜ਼ਰ ਆਉਂਦੇ ਨੇ। ਤੇ ਇੱਕ ਹੋਰ ਬੰਦੇ ਦਾ ਮੇਰਾ ਦਿਲ ਹੈ ਕਿ ਮੈਂ ਆਖਰ ਤੇ ਗੱਲ ਕਰਾਂ, ਉਹ ਹੈ ਵੇ ਡਾਕਟਰ ਤਾਰਕ ਪੀਰਜ਼ਾਦਾ। ਜਿਹੜਾ ਮੈਂ ਟੀਵੀ ਚੈਨਲ ਖੋਲਾਂ ਰੋਜ਼ਿਆਂ ਦੇ ਦਰਮਿਆਨ ਅੱਗੇ ਡਾਕਟਰ ਸਾਹਿਬ, ਉਹ ਮੈਂ ਕਿਹਾ ਡਾਕਟਰ ਸਾਹਿਬ ਕਰਦੇ ਕੀ ਪਿਓ ਤੁਸੀਂ ਰੋਜ਼ਿਆਂ ਦੇ ਵਿੱਚ? ਇਹਦੀ ਰਿਕਾਰਡਿੰਗ ਬੰਦੇ ਦਾ ਤਾਂ ਉਂਝ ਹੀ ਹੋਸ਼ ਨਹੀਂ ਯਾਨੀ ਕੰਮ ਕਰ ਰਿਹਾ ਹੁੰਦਾ। ਤੇ ਇੰਨਾ ਇੰਤਹਾਈ ਖੂਬਸੂਰਤ ਅੰਦਾਜ਼ ਨਾਲ ਇੰਨੀ ਇੱਕ ਇਸਲਾਮ ਦੀ ਵੀ ਖਿਦਮਤ ਕੀਤੀ, ਪਾਕਿਸਤਾਨ ਵਿੱਚ ਹੀ ਨਹੀਂ ਬਾਹਰ ਵੀ ਜਿੱਥੇ ਵੀ ਜਾਂਦੇ ਨੇ ਅੱਲਾਹ ਤਾਲਾ ਦੇ ਫਜ਼ਲ ਦੇ ਨਾਲ। ਬਾਕੀ ਜਿਹੜਾ ਸਾਡਾ ਅਸਲ ਕੰਮ ਹੈ ਉਹ ਵੀ ਇਸ ਧਰਤੀ ਦਾ ਔਰ ਇਸ ਧਰਤੀ ਦੇ ਉੱਠੇ ਬਜ਼ੁਰਗਾਂ ਦੀ ਜ਼ੁਬਾਨ ਨੂੰ, ਉਹਨਾਂ ਸੂਫੀਆ ਦੀ ਜ਼ੁਬਾਨ ਨੂੰ ਜ਼ਿੰਦਾ ਰੱਖਣ ਵਾਲਾ ਹੈ। ਉਹ ਵੀ ਇੱਕ ਸਮਝੋ ਕਿ ਜਿਵੇਂ ਉਹਨਾਂ ਇਸਲਾਮ ਦੀ ਰੋਸ਼ਨੀ ਫੈਲਾਈ ਸੀ, ਉਹਨਾਂ ਦਾ ਪੈਗਾਮ ਉਹਨਾਂ ਇੱਥੇ ਦੇ ਲੋਕਾਂ ਦੇ ਜ਼ਰੀਏ ਪੰਜਾਬੀ ਜ਼ੁਬਾਨ ਦੇ ਜ਼ਰੀਏ ਫੈਲਾਇਆ। ਉਸ ਭਾਵੇਂ ਬਾਬਾ ਫਰੀਦ ਹੋਵੇ, ਭਾਵੇਂ ਉਹ ਖਵਾਜਾ ਫਰੀਦ ਹੋਵੇ, ਭਾਵੇਂ ਬੁੱਲੇ ਸ਼ਾਹ ਹੋਵੇ, ਸ਼ਾਹ ਹੁਸੈਨ ਹੋਵੇ, ਸੁਲਤਾਨ ਬਾਹੂ ਹੋਵੇ, ਕੋਈ ਪੰਜਾਬ ਦਾ ਕੋਨਾ, ਕੋਈ ਐਸਾ ਹੀ ਨੁੱਕਰ ਨਹੀਂ ਜਿਹਨੂੰ ਕਿਸੇ ਸੂਫੀ ਵਲੀ ਬਜ਼ੁਰਗ ਨੇ ਨਹੀਂ ਸਾਂਭਿਆ। ਇਸ ਟਾਈਮ ਪੰਜਾਬ ਦੀ ਧਰਤੀ ਜਿਹੜੀ ਹੈ, ਜਿੱਥੇ ਸਾਡੇ ਹੀਰੋ ਨੇ, ਉਹ ਰਣਜੀਤ ਸਿੰਘ ਹੋਵੇ, ਉਹ ਕੋਈ ਵੀ ਹੋਵੇ, ਸਾਡੇ ਹੀਰੋ ਨੇ ਮੁਸਲਮਾਨ ਪੰਜਾਬੀਆਂ ਦੇ। ਸਾਨੂੰ ਯਾਦ ਰੱਖਣਾ ਚਾਹੀਦਾ ਵੀ ਹੀਰੋ ਨੂੰ, ਆਪਣੀ ਧਰਤੀ ਨੂੰ, ਔਰ ਜਿਹੜਾ ਮੁਹੱਬਤ ਪੈਗਾਮ ਦਿੱਤਾ ਸੀ ਸੂਫੀਆ ਨੇ, ਉਸ ਨੂੰ ਆਮ ਕਰੀਏ। ਅੱਜ ਵੀ ਅਗਰ ਅਸੀਂ ਛੋਟੇ ਹੁੰਦੇ ਸੀ, ਕਦੀ ਕਦੀ ਉਸ ਵੇਲੇ ਤੇ ਰੇਡੀਓ ਹੁੰਦਾ ਸੀ, ਉਸ 'ਤੇ ਕਦੀ ਕਦੀ ਬਜ਼ੁਰਗਾਂ ਕਲਾਮ ਪੜ੍ਹੇ ਜਾਂਦੇ ਸੀ। ਹੁਣ ਤਾਂ ਖਤਮ ਹੋ ਗਿਆ ਸਿਲਸਿਲਾ। ਅੱਜ ਵੀ ਅਸੀਂ ਆਪਣੀ ਮੀਡੀਆ 'ਤੇ WhatsApp ਕੋਸ਼ਿਸ਼ ਕरें, ਅਗਰ ਮੀਡੀਆ 'ਤੇ TV ਚੈਨਲਾਂ 'ਤੇ ਕੋਈ ਥੋੜ੍ਹਾ ਜਿਹਾ ਪ੍ਰੋਗਰਾਮ ਰੱਖਿਆ ਜਾਵੇ ਜਿਹਦੇ ਸੂਫੀਆ ਆਜ਼ਾਮ ਦੀ ਤਾਲੀਮਾਤ ਨੂੰ ਉਸ ਕਲਾਮ ਪੜ੍ਹਿਆ ਜਾਵੇ, ਅੱਜ ਹੀ ਲੋਕਾਂ ਮੁਹੱਬਤਾਂ ਤਕਸੀਮ ਹੋ ਸਕਦੀਆਂ ਨੇ, ਨਫ਼ਰਤਾਂ ਖਤਮ ਹੋ ਸਕਦੀਆਂ ਨੇ। तो मैं तो थोड़ा सारे शुक्रिया अदा करूँगा, स्पेशल बाट साहब का, घुमन साहब का, इकदार साहब, तो नदीम भाई सबका शुक्रिया अदा करता हूँ। मैं बहुत छोटा आदमी हूँ, दुआ करें कि अल्लाह ताला कोई हमसे जाने से पहले दीन का काम ले ले। और बाकी अल मुस्तफ़ा नवाज़ खरल साहब ने, वजाद खान साहब ने बहुत बातें कर दी, मैं बातें दोहराना नहीं चाहता। बस यही दुआ है कि अल्लाह ताला को हमसे अपनी इंसानी का काम ले ले। ये जो काम है ना, सबसे बड़ा काम यही है। मैं तो अक्सर दोस्तों कहता हूँ, ये नवाज साहब को याद है, मैं कहता हूँ इस मुल्क में जो धरती पर इस्लाम फैला ना, रोटी से फैला है, तबलीग से नहीं हुआ, ये रोटी से हुआ है। ਪੰਜਾਬ ਹਾਊਸ ਆਪਣੀ ਧਰਤੀ ਦੇ ਉਹਨਾਂ ਪੁੱਤਰਾਂ ਨੂੰ ਸਲਾਮੀ ਪੇਸ਼ ਕਰਨਾ ਆਪਣਾ ਫਰਜ਼ ਜਾਣਦਾ ਹੈ
ਜਿਨ੍ਹਾਂ ਆਪਣੀ ਹਯਾਤੀ ਲੋਕ ਸੇਵਾ ਦੇ ਨਾਮੇ ਲਾ ਕੇ ਦੇਸ਼ ਪੰਜਾਬ ਦਾ ਨਾਮ ਉੱਚਾ ਕੀਤਾ। ਕੈਮਰਾਮੈਨ ਅਲੀ ਕੈਸਰ ਤੇ ਉਸਮਾਨ ਬੱਟ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਪੰਜਾਬ ਹਾਊਸ, ਲਾਹੌਰ।